ਇਸ ਟਾਈਮ ਦੀ ਜਿਹੜੀ ਰੇਲਵੇ ਸਟੇਸ਼ਨ ਦੀ ਕਿਰਾਇਆ ਕਿੰਨਾ ਤੇ ਰੇਲਵੇ ਸਟੇਸ਼ਨ ਕਿੰਨੇ ਦਾ? ਅੱਛਾ ਜੀ, ਇੱਥੋਂ ਲਿਖਿਆ ਹੈ ਜੀ ਕਿ ਨੂਰਕੋਟ। ਅੱਛਾ, ਅਗਲਾ ਸਟੇਸ਼ਨ ਨੂਰਕੋਟ ਹੈ। ਦੇਖੋ ਜੀ ਬਜ਼ੁਰਗ, ਪਤਾ ਨਹੀਂ ਕਿੰਨੇ ਕੁ ਹੱਥ ਇੱਥੇ ਲੱਗੇ ਹੋਣੇ ਨੇ ਜਿਨ੍ਹਾਂ ਨੇ ਇੱਥੋਂ ਟਿਕਟਾਂ ਲਈਆਂ ਨੇ। ਵੱਡੇ ਛੋਟੇ ਬਜ਼ੁਰਗ, ਦੁਨੀਆ ਮਾਰ ਖੱਪ ਗਈ ਤੇ ਇਹ ਚੀਜ਼ਾਂ ਉੱਥੇ ਮੌਜੂਦ ਨੇ। ਤੇ ਇਹ ਇੱਥੇ ਜਿਹੜਾ ਹੈਗਾ ਗਲੋਬ ਸ਼ੁਰੂ ਤੋਂ ਇੰਜ ਹੀ ਲੱਗਾ। ਮੈਂ ਇਸ ਵੇਲੇ ਮੌਜੂਦ ਹਾਂ ਬੁਸਤਾਨ ਰੇਲਵੇ ਸਟੇਸ਼ਨ। ਇਹ ਹੈਗਾ ਨਾਰੋਵਾਲ ਸ਼ਕਰਗੜ੍ਹ ਲਾਈਨ ਦੇ ਉੱਤੇ। ਤੇ ਇਹ ਵੀ ਤਕਰੀਬਨ ਹੁਣ ਜਿਹੜਾ ਨਾ ਟ੍ਰੇਨ ਨਾ ਚੱਲਣ ਦੀ ਵਜ੍ਹਾ ਨਾਲ ਉਜਾੜ ਪੈ ਗਈ ਹੈ, ਬਿਲਕੁਲ ਖੰਡਰ ਬਣ ਗਿਆ ਹੈ। ਤੇ ਇੱਥੇ ਵੀ ਚਾਰ ਸਵੇਰੇ ਹਿੰਦੂ ਸਿੱਖ ਜਿਹੜੇ ਰਹਿੰਦੇ ਹੁੰਦੇ ਸਨ, ਉਹ ਵੀ ਉਹਨਾਂ ਦੇ ਬਜ਼ੁਰਗ ਉਹ ਸਾਰੇ ਸਟੇਸ਼ਨ ਨੂੰ ਇਸਤੇਮਾਲ ਕਰਦੇ ਰਹੇ ਨੇ। ਤੇ ਹੁਣ 20 ਸਾਲ ਤੋਂ ਕੋਈ ਟ੍ਰੇਨ ਇੱਥੇ ਨਹੀਂ ਚੱਲਦੀ, ਲਿਹਾਜ਼ਾ ਟਰੈਕ ਤੇ ਮੌਜੂਦ ਹੈ, ਬਿਲਡਿੰਗਾਂ ਵੀ ਮੌਜੂਦ ਨੇ, ਲੇਕਿਨ ਉਹ ਉਜਾੜ ਪੈ ਗਈ ਹੈ। ਤੇ ਸਾਰੀ ਜਿਹੜੀ ਹੈ ਨਾ ਉਹ ਚੀਜ਼ਾਂ ਨਹੀਂ ਰਹੀਆਂ ਜਿਹੜੀਆਂ ਕਿ ਇੱਕ ਬੱਸ ਦੇ ਸਟੇਸ਼ਨ ਤੇ ਹੁੰਦੀਆਂ ਨੇ। ਤੇ ਇਹ ਜਨਾਬ ਇਸ ਵੇਲੇ ਪਲੇਟਫਾਰਮ ਤੇ ਫਿਰਨਾ ਪਿਆ। ਛੋਟਾ ਸਟੇਸ਼ਨ, ਸਿੰਗਲ ਲਾਈਨ ਦਾ ਸਟੇਸ਼ਨ ਹੈ। ਤੇ ਕਿਸੇ ਦੌਰ 'ਚ ਰੌਣਕ ਹੋਏਗੀ ਇੱਥੇ, ਮੁਸਾਫਰ ਉਤਰਦੇ ਹੋਣਗੇ, ਲੇਕਿਨ ਹੁਣ ਟ੍ਰੇਨਾਂ ਨਹੀਂ ਚੱਲਦੀਆਂ ਤੇ ਇਸ ਵੇਲੇ ਹਾਲਾਤ ਇਹਦੇ ਇਸ ਤਰ੍ਹਾਂ ਹੀ। ਤੇ ਇਹ ਜੀ ਨਲਕਾ ਹੋਣ ਤੇ ਆ ਲੱਗਿਆ ਨਾ, ਅਸੀਂ ਉਹ ਵੀ ਵੇਖੇ ਨੇ ਜਿਹੜੇ ਗੇਟ ਦੇ ਹੁੰਦੇ ਨਾ ਇਸ ਤਰ੍ਹਾਂ। ਅੱਛਾ ਅੱਛਾ, ਲੋ ਜੀ ਇਹ ਮੇਨ ਬਿਲਡਿੰਗ ਆ ਗਈ ਹੈ ਬਸਤਾਨ ਅਫਗਾਨਾ ਰੇਲਵੇ ਸਟੇਸ਼ਨ। ਇਹ ਹੈਗਾ ਨਾਰੋਵਾਲ ਚੱਕਮਰੂ ਰੇਲਵੇ ਲਾਈਨ ਤੇ। ਤੇ ਇਹ ਵੀ ਜਨਾਬ ਹੁਣ ਖੰਡਰ ਬਣ ਗਈ ਕਿਉਂਕਿ ਟ੍ਰੇਨਾਂ ਕੋਈ 20 ਸਾਲ ਹੋਇਆ ਇੱਥੇ ਬੰਦ ਨੇ। ਬਜ਼ੁਰਗ ਦੱਸਦੇ ਨੇ ਕਿ 1927 ਦੇ ਵਿੱਚ ਜਿਹੜਾ ਨਾ ਲਾਈਨ ਵਿਛੀ ਸੀ, 1927 ਦੇ ਵਿੱਚ ਅੰਗਰੇਜ਼ ਨੇ ਵਿਛਾਈ ਸੀ ਤੇ 1930 'ਚ ਗੱਡੀ ਚੱਲੀ ਸੀ। ਇਹ ਉੱਤੇ ਲਿਖਿਆ ਜੀ ਬਸਤਾਨ ਅਫਗਾਨਾ, ਉਰਦੂ 'ਚ ਵੀ ਲਿਖਿਆ ਤੇ ਇੰਗਲਿਸ਼ ਦੇ ਵਿੱਚ ਵੀ ਲਿਖਿਆ ਜੀ। ਇਹ ਦੇਖੋ, ਤੁਹਾਨੂੰ ਕੋਲ ਕਰਕੇ ਬਾਲ ਨੇ ਹੈਲੋ ਬਸਤਾਨ ਅਫਗਾਨਾ। ਇਹ ਜੀ ਹੁੰਦੀ ਸੀ ਇਹਦੀ ਟੱਲੀ ਵਾਸਤੇ। ਵਾਹ ਜੀ ਵਾਹ। ਇਸ ਟਾਈਮ ਦੀ ਜਿਹੜੀ ਰੇਲਵੇ ਸਟੇਸ਼ਨ ਦੀ ਕਿਰਾਇਆ ਕਿੰਨਾ ਤੇ ਰੇਲਵੇ ਸਟੇਸ਼ਨ ਕਿੰਨੇ ਦਾ? ਅੱਛਾ ਜੀ, ਇੱਥੋਂ ਲਿਖਿਆ ਹੈ ਜੀ ਕਿ ਨੂਰਕੋਟ। ਅੱਛਾ, ਅਗਲਾ ਸਟੇਸ਼ਨ ਨੂਰਕੋਟ ਹੈ, ਫਿਰ ਸ਼ਕਰਗੜ੍ਹ, ਅਗਲਾ ਮਰਿਆਲ, ਚੱਕਮਰੂ, ਤੇ ਫਿਰ ਅੱਗੋਂ ਇਧਰ ਪਿੱਛੇ ਨੂੰ ਦਰਬਾਰ, ਜੱਸੜ, ਨਾਰੋਵਾਲ, ਰਈਆ, ਦੌਦ, ਬਦੋਮਲੀ, ਨਾਰੰਗ, ਸ਼ਦਾਰਾ, ਬਦਾਮੀ ਬਾਗ, ਲਾਹੌਰ। ਵਾਹ ਜੀ ਵਾਹ। ਇਹ ਇੱਥੋਂ ਵਾਲੀ ਮਿਟ ਗਈ ਸੀ, ਉਹਦੇ ਉੱਤੇ ਵੀ ਇਹ ਨਾਂ ਸਨ ਅੱਗੇ। ਅੱਛਾ, ਜਦੋਂ ਦਾ ਟ੍ਰੇਨ ਬੰਦ ਹੋਈ ਜੇ ਨਾ, ਉਦੋਂ ਕਿਰਾਇਆ ਵੇਖੋ ਕਿੰਨਾ ਕਿੰਨਾ ਹੁੰਦਾ ਹਜੇ ਇੱਥੋਂ, ਕਿ 10-10 ਰੁਪਏ ਰਈਆ, ਦਊਦ, ਬਦੋਮਲੀ, ਨਾਰੰਗ ਤੱਕ। ਨਾਰੰਗ ਦਾ 20 ਰੁਪਏ ਤੇ ਸ਼ਦਾਰੇ ਦਾ 25 ਰੁਪਏ। ਹੁਣ ਤੁਸੀਂ ਹਿਸਾਬ ਲਾਓ, 2500 ਰੁਪਏ। ਤੇ ਇਹ ਉਦੋਂ ਦਾ 150 ਤੇ ਟਿਕਟ ਘਰ ਵੇਖੋ ਜੀ, ਇਹ ਉਦੋਂ ਦੀ ਲੱਕੜੀ ਲੱਗੀ। ਹਾਂ ਜੀ, ਅੰਗਰੇਜ਼ ਜੋ ਬਣਾ ਗਿਆ। ਦੇਖੋ ਜੀ ਬਜ਼ੁਰਗ, ਪਤਾ ਨਹੀਂ ਕਿੰਨੇ ਕੁ ਹੱਥ ਇੱਥੇ ਲੱਗੇ ਹੋਣੇ ਨੇ ਜਿਨ੍ਹਾਂ ਨੇ ਇੱਥੋਂ ਟਿਕਟਾਂ ਲਈਆਂ ਨੇ। ਵੱਡੇ ਛੋਟੇ ਬਜ਼ੁਰਗ, ਦੁਨੀਆ ਮਾਰ ਖੱਪ ਗਈ ਤੇ ਇਹ ਚੀਜ਼ਾਂ ਉੱਥੇ ਮੌਜੂਦ ਨੇ। ਤੇ ਇਹ ਇੱਥੇ ਜਿਹੜਾ ਹੈਗਾ ਗਲੋਬ ਸ਼ੁਰੂ ਤੋਂ ਇੰਜ ਹੀ ਲੱਗਾ। ਇਹ ਲੈਂਪ ਸਿੱਧਾ ਸੀ ਉਹ। ਅੱਛਾ ਅੱਛਾ, ਰਹਿਣ ਦਿਓ। ਅੱਛਾ ਇੰਜ ਸੀ, ਠੀਕ ਹੈ। ਅੱਛਾ ਅੱਛਾ ਅੱਛਾ, ਠੀਕ ਹੈ। ਆਹੋ, ਉਹ ਮੇਰੋ ਨਹੀਂ ਸਮਝ ਲੱਗ ਗਈ। ਭਾਈ ਤੂੰ ਹਾਂ ਤੇ ਸਹੀ ਕਰ ਦੇ, ਕਮਾਲ ਕਰ ਦਿੱਤਾ। ਇਸ ਤਰ੍ਹਾਂ ਇੱਥੇ ਵਿੱਚ ਲੱਪ ਲੱਗਦਾ, ਇਹਦੇ ਦੁਆਲੇ ਸ਼ੀਸ਼ੇ ਸਨ। ਇਹ ਟੁੱਟੀ ਸੀ, ਇੱਥੇ ਟੁੱਟ ਗਈ ਹੈ ਮੇਲਣ ਵਾਸਤੇ। ਆਹੋ, ਇਹਨੂੰ ਮੇਲ ਲੈਂਪ ਰੱਖ ਕੇ ਤੇ ਮੇਲ ਦਿਓ। ਤੇ ਇੱਥੋਂ ਇਹ ਦਰਵਾਜ਼ੇ ਕਿੱਧਰ ਕਿੱਧਰ ਪਿਛਲੇ ਵੀ ਖੁੱਲੇ ਹੁੰਦੇ ਸਨ ਕਿ ਨਹੀਂ? ਨਹੀਂ, ਇਹ ਖੁੱਲ ਜਾਂਦੇ ਖੁੱਲੇ, ਇੱਟਾਂ ਤੇ ਬਾਅਦ ਚ ਲੱਗੀਆਂ ਨਾ ਜਦੋਂ ਬੰਦ ਹੋ ਗਿਆ। ਹਾਂ ਅੱਛਾ, ਦਰਵਾਜ਼ਾ ਰਾਹ ਹੈ ਹੀ ਸੀ। ਠੀਕ ਹੈ ਠੀਕ ਹੈ ਠੀਕ ਹੈ, ਠੀਕ ਹੋ ਗਿਆ। ਅੱਛਾ 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 ਅੱਛਾ, ਸਹੀ ਹੈ। ਸਟੇਸ਼ਨ ਮਾਸਟਰ ਜੀ, ਉਹ ਪਿੱਛੇ ਜਿਹੜਾ ਕੁਆਟਰ ਬਣਿਆ, ਆਹੋ। ਅੱਛਾ, ਸਟੇਸ਼ਨ ਮਾਸਟਰ ਦੀ ਰਿਹਾਇਸ਼ ਸੀ।
ਨਾਲ ਪਾਣੀ ਵਾਲਾ ਆ ਗਿਆ ਉਹ ਜੀ, ਉਹ ਪਾਣੀ ਪੀਂਦੇ ਰਹੇ ਨੇ ਜੀ। ਅੱਛਾ ਅੱਛਾ, ਆਹੋ ਹੈ ਵੀ ਵਾਕਈ ਬਣੇ ਨੇ, ਇਹ ਵੀ ਉਹੀ ਪੁਰਾਣੇ ਨੇ। ਇਹ ਤਾਂ ਵਾਸ਼ਰੂਮ, ਇਹ ਵਾਸ਼ਰੂਮ ਵਗੈਰਾ ਜਿਹੜੇ ਸਨ ਖੁਰੇ ਗੁਸਲਖਾਨੇ, ਇਹ ਵੀ ਪੁਰਾਣੇ ਬਣੇ ਨੇ। ਵਾਹ ਜੀ ਵਾਹ। ਤੇ ਇਹ ਹੋ ਗਏ ਜਿਹੜੇ ਨੇ ਰਿਹਾਇਸ਼ ਕਾ। ਦੇਖੋ ਜਿਹੜੇ ਛੱਤਾਂ ਪੂਰੇ ਪਾਕਿਸਤਾਨ ਜਿਹੜੇ ਸਟੇਸ਼ਨ ਇੰਜ ਦੀ ਨੇ, ਇਹ ਵਿੱਚ ਗਾਟਰ ਜਿਹਾ ਲੱਭਦਾ, ਉਸ ਤੋਂ ਇਲਾਵਾ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਤੇ ਇਹ ਦੇਖੋ ਜਨਾਬ, ਇਹ ਹੁਣ ਬੰਦ ਹੋ ਗਿਆ ਸਾਰਾ ਕੁਝ, ਸੀਲ ਹੋ ਗਿਆ ਕਿਉਂਕਿ ਕਾਬਲ ਇਸਤੇਮਾਲ ਹੀ ਨਹੀਂ। ਲੋ ਜੀ, ਇਹ ਹੈਗਾ ਬਸਤਾਨ ਅਫਗਾਨਾ ਰੇਲਵੇ ਸਟੇਸ਼ਨ, ਜਿਹੜਾ ਕਿ ਹੁਣ ਟ੍ਰੇਨਾਂ ਨਾ ਚੱਲਣ ਦੀ ਵਜ੍ਹਾ ਨਾਲ ਇੱਕ ਉਜਾੜ ਦਾ ਮੰਜ਼ਰ ਪੇਸ਼ ਕਰ ਰਿਹਾ ਹੈ। ਇਹ ਦੋਸਤੋ ਇੱਕ ਡੱਬਾ ਜਿਹੜਾ ਨਾ ਉਹ ਪਿਆ ਇੱਥੇ, ਜਿਹੜਾ ਕਿ ਗੋਦਾਮ ਦੇ ਤੌਰ ਤੇ ਇਸਤੇਮਾਲ ਹੁੰਦਾ ਸੀ। ਇਹ ਜਿੰਨੇ ਵੀ ਸਟੇਸ਼ਨ ਹੈਗੇ ਸਨ ਨਾ ਪਹਿਲਾਂ, ਛੋਟੇ ਵੱਡੇ, ਉਹਨਾਂ ਸਾਰਿਆਂ ਸਟੇਸ਼ਨਾਂ ਤੇ ਨਾ ਜਿਹੜਾ ਇਸ ਤਰ੍ਹਾਂ ਦਾ ਇੱਕ ਡੱਬਾ ਪਿਆ ਹੁੰਦਾ ਸੀ, ਤਾਂ ਕਿ ਉਹਦੇ ਵਿੱਚ ਜਿਹੜਾ ਨਾ ਐਕਸਟਰਾ ਸਮਾਨ ਵਗੈਰਾ, ਯਾਨੀ ਉਹਨੂੰ ਗੋਦਾਮ ਦੇ ਤੌਰ ਤੇ, ਲਗਾਈ ਦੇ ਤੌਰ ਤੇ ਯੂਜ਼ ਕੀਤਾ ਜਾਏ। ਤੇ ਅੱਜ ਵੀ ਪਿਆ। ਇਹ ਹੋ ਗਿਆ। ਇਹ ਬੈਂਚ ਆਰਜ਼ੀ ਤੌਰ ਤੇ ਬਣਿਆ ਬੈਠਣ ਵਾਸਤੇ ਸੀਮੈਂਟ ਦਾ, ਇਹ ਕੋਈ ਪੁਰਾਣਾ ਨਹੀਂ ਲੱਗਦਾ, ਇਹ ਨਵਾਂ ਹੀ ਲੱਗਦਾ। ਤੇ ਇਹ ਸਾਰਾ ਜਿਹੜਾ ਨਾ ਇਹ ਪਲੇਟਫਾਰਮ ਇਹਦਾ ਆ ਗਿਆ। ਇਹ ਹੁਣ ਇੱਥੇ ਆ ਫਿਰ ਦਰਖਤ ਵੀ ਡਿੱਗ ਡੁੱਗ ਪਏ ਨੇ। ਤੇ ਇਹ ਉਹ ਲਾਈਨ ਹੈ ਜਿਹੜੀ ਅੱਜ ਵੀ ਇੱਥੇ ਮੌਜੂਦ ਹੈ। ਤੇ ਇਹ ਪਲੇਟਫਾਰਮ ਦਾ ਸੀਮੈਂਟ, ਇਹ ਇੱਥੇ ਬਿਲਡਿੰਗ ਬਸਤਾਨ ਅਫਗਾਨਾ ਰੇਲਵੇ ਸਟੇਸ਼ਨ। ਲਓ ਜੀ, ਇਹ ਮਾਲ ਗੱਡੀ ਦੀ ਰੇਲਵੇ ਲਾਈਨ, ਕਿਉਂਕਿ ਜਿਸ ਤਰ੍ਹਾਂ ਕਿ ਪਹਿਲਾਂ ਸਾਰਾ ਕੰਮ ਹੀ ਮਾਲ ਗੱਡੀ ਤੇ ਜਿੰਨੀ ਵੀ ਆਮਦੋਰਫਤ ਹੁੰਦੀ ਸੀ ਤੇ ਉਹਦੀ ਲਾਈਨ ਔਰ ਪਲੇਟਫਾਰਮ ਹਰ ਸਟੇਸ਼ਨ ਤੇ ਬਣਾਇਆ ਜਾਂਦਾ ਸੀ। ਇਹ ਹੁਣ ਟੁੱਟ ਫੁੱਟ ਦਾ ਸ਼ਿਕਾਰ ਹੈ। ਮਾਲ ਗੱਡੀ ਦਾ ਪਲੇਟਫਾਰਮ ਉਜੜ ਗਿਆ ਸਾਰਾ ਕੁਝ। ਇਹ ਰੇਲਵੇ ਲਾਈਨ ਨਾਰਮਲ, ਇੱਧਰ ਨਾਰੋਵਾਲ ਹੈ, ਜੱਸੜ ਨਾਰੋਵਾਲ ਇਸ ਸਾਈਡ ਤੇ ਵੇ, ਤੇ ਮੇਰੀ ਬੈਕ ਸਾਈਡ ਤੇ ਸ਼ਕਰਗੜ੍ਹ ਚੱਕ ਅਮਰੂ। ਤੇ ਇਹ ਹੈਗਾ ਪਲੇਟਫਾਰਮ ਜਨਾਬ ਮਾਲ। ਇੱਧਰ ਨਾ ਕੋਲਾ ਬੜਾ ਹੁੰਦਾ ਸੀ ਭੱਠਿਆਂ ਵਾਸਤੇ, ਕੋਲਾ ਬਲੋਚਿਸਤਾਨ ਵੱਲੋਂ ਤੇ ਦੂਸਰਿਆਂ ਇਲਾਕਿਆਂ ਵੱਲੋਂ ਕੋਲਾ, ਲੂਣ, ਨਮਕ। ਇਹ ਹੁਣ ਵੇਖੋ ਤੁਸੀਂ, ਬਿਲਕੁਲ ਤਬਾਹ ਹੋਣਾ ਹੋ ਗਿਆ ਸ਼ੁਰੂ, ਸਾਰਾ ਕੁਝ ਤਬਾਹ ਹੋਣਾ ਸ਼ੁਰੂ ਹੋ ਗਿਆ। ਇਹਦਾ ਇੱਕੋ ਹੀ ਖੰਭੇ ਦੇ ਉੱਤੇ 2 ਸਿਗਨਲ ਲੱਗੇ ਨੇ, ਇੱਕ ਟ੍ਰੇਨ ਆਉਣ ਵਾਲੀ, ਇੱਕ ਜਾਣ ਵਾਲੀ, 2 ਖੰਭੇ ਦੀ ਬਜਾਏ ਇੱਕ ਹੀ ਲਾਇਆ। ਤੇ ਇਹ ਜਨਾਬ ਦਰਖਤ ਸਾਰੇ ਉਜੜ ਗਏ। ਇਹ ਆ ਗਿਆ ਪਲੇਟਫਾਰਮ। ਅੱਛਾ, ਪਲੇਟਫਾਰਮ ਦੀ ਪਲੇਟ ਇੱਥੇ ਲੱਗੀ ਹੁੰਦੀ ਸੀ, ਲੇਕਿਨ ਦੋਵੇਂ ਇਹ ਖੰਭੇ ਹੀ ਰਹਿ ਗਏ ਨੇ। ਇਹਦੇ ਵਿੱਚ ਜਿਹੜੀ ਪਲੇਟ ਲੱਗੀ ਹੁੰਦੀ ਸਟੇਸ਼ਨ ਦਾ ਨਾਮ ਲਿਖਿਆ ਹੁੰਦਾ ਸੀ, ਉਹ ਟੁੱਟ ਗਈ ਹੈ। ਤੇ ਇਹ ਪਲੇਟਫਾਰਮ ਇਹਦਾ